ਰਾਸ਼ਟਰਪਤੀ ਟਰੰਪ ਹੁਣਾਂ ਨੇ ਜਿਹੜਾ ਇਹ ਕਲੇਮ ਕੀਤਾ ਸੀਗਾ ਵੀ ਜਿਹੜੀਆਂ ਈਰਾਨ ਦੀਆਂ ਨਿਊਕਲੀਅਰ ਕੈਪੇਬਿਲਿਟੀਜ਼ ਆ ਉਸ ਨੂੰ ਉਹਨਾਂ ਨੇ ਬਿਲਕੁਲ ਨਸ਼ਟ ਕਰ ਦਿੱਤਾ ਆ। ਇਹ ਨਾਟੋ ਦੇ ਉੱਥੇ ਜਾ ਕੇ ਉਹਨਾਂ ਨੇ ਭਾਸ਼ਣ 'ਚ ਵੀ ਜਿਹੜਾ ਉਹ ਆਖਿਆ। ਪਰ ਯੂਐਨ ਦੇ ਵਾਚਡੌਗ ਤੇ ਇੱਥੇ ਵੀ ਜਿਹੜੀ ਇੰਟੈਲੀਜੈਂਸ ਰਿਪੋਰਟਸ ਜੋ ਉੱਭਰ ਕੇ ਸਾਹਮਣੇ ਆ ਰਹੀਆਂ ਆ ਉਹਨਾਂ ਨੇ ਇਹ ਕਿਹਾ ਆ ਵੀ ਪੂਰੀ ਤਰ੍ਹਾਂ ਖਤਮ ਤਾਂ ਨਹੀਂ ਸ਼ਾਇਦ ਹੋਇਆ ਕਹਿੰਦੇ। ਤੇ ਪਰ ਕਹਿੰਦੇ ਵੀ ਕੁਛ ਮਹੀਨੇ ਕਈ ਮਹੀਨੇ ਜਿਹੜਾ ਈਰਾਨ ਦਾ ਜਿਹੜਾ ਵੀ ਨਿਊਕਲੀਅਰ ਪ੍ਰੋਗਰਾਮ ਆ ਉਹ ਪਿੱਛੇ ਨੂੰ ਜਿਹੜਾ ਉਹ ਪੈ ਚੁੱਕਾ ਹੈਗਾ ਆ। ਸੋ ਜਿਹੜੀ ਗਾਰਡੀਅਨ ਆ ਉਹ ਅੱਜ ਇਹ ਰਿਪੋਰਟ ਕਰ ਰਹੀ ਆ ਵੀ ਜਿਹੜਾ ਯੂਐਨ ਦਾ ਵਾਚਡੌਗ ਆ ਉਹ ਇਸ ਤਰੀਕੇ ਦੇ ਨਾਲ ਮੰਨ ਰਿਹਾ ਹੈਗਾ ਆ ਵੀ ਜਿਹੜੀਆਂ ਕੈਪੇਬਿਲਿਟੀਜ਼ ਆ ਈਰਾਨ ਦੀਆਂ ਨਿਊਕਲੀਅਰ ਕੈਪੇਬਿਲਿਟੀਜ਼ ਆ ਜਿਸ ਨੂੰ ਉਹਨਾਂ ਨੇ ਕਿਹਾ ਵੀ ਟੋਟਲੀ ਖਤਮ ਕਰ ਦਿੱਤਾ ਆ ਉਹ ਗਲਤ ਆ। ਇਹ ਉਸੇ ਤਰੀਕੇ ਦੇ ਨਾਲ ਇੱਕ ਯੂਐਸ ਦੀ ਇੰਟੈਲੀਜੈਂਸ ਰਿਪੋਰਟ ਜਿਹੜੀ ਲੀਕ ਹੋਈ ਸੀ ਉਹਦੇ ਵਿੱਚ ਵੀ ਇਹੀ ਮੰਨਿਆ ਗਿਆ ਵੀ ਜਿਹੜੀ ਡੈਮੇਜ ਆ ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਕੁਝ ਮਹੀਨੇ ਜਿਹੜੀ ਆ ਉਹ ਪਿੱਛੇ ਪਈ ਆ। ਯੂਐਨ ਦਾ ਜਿਹੜਾ ਨਿਊਕਲੀਅਰ ਵਾਚਡੌਗ ਦੇ ਚੀਫ ਰਫੇਲ ਗ੍ਰੋਸੀ ਉਹਨਾਂ ਨੇ ਫਰਡੋ ਸਾਈਟ ਨੂੰ ਲੈ ਕੇ ਜਿਹੜਾ ਉਹ ਕਿਹਾ ਵੀ ਕਹਿੰਦੇ IAEA ਕੋਈ ਵੀ ਜਣਾ ਇਸ ਟਾਈਮ ਇਸ ਪੋਜੀਸ਼ਨ ਦੇ ਵਿੱਚ ਨਹੀਂ ਆ ਵੀ ਅੰਡਰਗਰਾਉਂਡ ਡੈਮੇਜ ਜਿਹੜਾ ਫਰਡੋ ਦੇ ਵਿੱਚ ਕਿੰਨਾ ਕੁ ਹੋਇਆ ਹੈਗਾ ਆ। ਤੇ ਪਰ ਉਹ ਕਹਿੰਦੇ ਵੀ ਅਸੀਂ ਮੰਨਦੇ ਆ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੋ ਸਕਦਾ ਆ। ਜਿਹੜੇ ਗ੍ਰੋਸੀ ਆ ਉਹਨਾਂ ਨੇ ਕਿਹਾ ਵੀ ਸਾਡੀ ਪ੍ਰਾਇੋਰਟੀ ਇਹੀ ਆ ਵੀ ਜਿਹੜੇ IAEA ਦੇ ਇੰਸਪੈਕਟਰਸ ਆ ਉਹਨਾਂ ਨੂੰ ਈਰਾਨ ਦੀ ਇਹਨਾਂ ਨਿਊਕਲੀਅਰ ਫੈਸਿਲਿਟੀਜ਼ ਦੇ ਉੱਤੇ ਘੱਲਿਆ ਜਾਵੇ ਤਾਂ ਜੋ ਇਹ ਦੇਖਿਆ ਜਾਵੇ ਵੀ ਜਿਹੜਾ US ਦੇ ਦੁਆਰਾ ਉੱਥੇ B2 ਬੋਮਰਸ ਦੇ ਨਾਲ ਬੰਕਰ ਬਸਟਰ ਬੰਬਸ ਸੁੱਟੇ ਗਏ ਸੀਗੇ ਵੀ ਉਸ ਦਾ ਐਕਚੁਅਲੀ ਕਿੰਨਾ ਨੁਕਸਾਨ ਹੋਇਆ ਹੈਗਾ ਆ। ਸੋ ਕਹਿੰਦੇ ਵੀ ਉਹ ਸਾਡੀ ਨੰਬਰ 1 ਪ੍ਰਾਇੋਰਟੀ ਹੈਗੀ ਆ। ਤੇ ਕਿ ਉਹਨਾਂ ਨੂੰ ਇਹ ਪੁੱਛਿਆ ਗਿਆ ਸੀ ਵੀ ਕਿ ਈਰਾਨ ਨੇ ਤੁਹਾਨੂੰ ਕੁਝ ਦੱਸਿਆ ਆ ਵੀ ਜਿਹੜੇ ਐਨਰਿਚਡ ਯੂਰੇਨੀਅਮ ਆ ਉਦਾਂ ਦੇ ਸਟਾਕਸ ਦੀ ਕੀ ਇਸ ਟਾਈਮ ਸਟੇਟਸ ਜਿਹੜਾ ਉਹ ਹੈਗਾ ਆ। ਤੇ ਕਹਿੰਦੇ ਵੀ ਜਿਹੜਾ ਯੂਰੇਨੀਅਮ ਐਨਰਿਚ ਹੋਇਆ ਘੱਟੋ ਘੱਟ 60% ਪਿਓਰਿਟੀ ਦੇ ਨਾਲ ਜਿਹੜਾ ਵੈਪਨ ਗ੍ਰੇਡ ਦੇ ਕਲੋਜ਼ ਮੰਨਿਆ ਜਾਂਦਾ ਆ। ਤਾਂ ਉਹਨਾਂ ਨੇ ਕਿਹਾ ਵੀ ਈਰਾਨ ਤੋਂ ਜਿਹੜੀ ਆ ਇੱਕ ਚਿੱਠੀ ਸਾਨੂੰ 13 ਜੂਨ ਨੂੰ ਜਿਹੜੀ ਉਹ ਮਿਲੀ ਆ ਜਿਹਦੇ ਵਿੱਚ ਈਰਾਨ ਕਹਿ ਰਿਹਾ ਵੀ ਅਸੀਂ ਸਪੈਸ਼ਲ ਮੈਜਰਸ ਲੈ ਰਹੇ ਆ ਨਿਊਕਲੀਅਰ ਮਟੀਰੀਅਲਸ ਤੇ ਆਪਣੇ ਇਕਵਿਪਮੈਂਟ ਆ ਉਸ ਨੂੰ ਬਚਾਉਣ ਦੀ ਖਾਤਰ। ਇਹ ਆਪਣੇ ਦਰਸ਼ਕਾਂ ਦੇ ਜਾਣਕਾਰੀ ਦੇ ਲਈ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਜਿਹੜੇ ਯੂਰੇਨੀਅਮ ਦਾ ਜਿਹੜਾ ਸਟਾਕ ਪਾਈਲ ਆ ਉਹ ਤਕਰੀਬਨ 1.5 ਫੁੱਟ ਦੀਆਂ ਟਿਊਬਾਂ ਦੇ ਵਿੱਚ 25-25 ਕਿਲੋ ਦਾ ਇੱਕ ਕਹਿ ਸਕਦੇ ਆ ਵੀ ਪਾਈਪ ਜੀ ਜਿਹੜੀ ਉਹ ਬਣ ਜਾਂਦੀ ਆ। ਤੇ ਜੇ ਉਸ ਨੂੰ ਉਹਨਾਂ ਨੇ ਕਿਤੇ ਲੈ ਕੇ ਜਾਣਾ ਹੋਵੇ ਛੋਟੀ ਗੱਡੀ ਦੇ ਪਿੱਛੇ ਰੱਖ ਕੇ ਹੱਥ 'ਚ ਫੜ ਕੇ ਤੁਰ ਕੇ ਵੀ ਕਹਿੰਦੇ ਵੀ ਉੱਥੋਂ ਕੱਢਿਆ ਜਾ ਸਕਦਾ ਹੈਗਾ ਆ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਹੈਗੀ ਆ। ਸੋ ਇਸ ਟਾਈਮ ਹਰ ਕੋਈ ਕਿਆਸਰਾਈਆਂ ਜਿਹੜੀਆਂ ਆ ਉਹ ਲਗਾ ਰਿਹਾ ਆ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ ਵੀ ਈਰਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਆ ਕੀ ਵਾਕਿਆ ਹੀ ਨਿਸਤੋ ਨਬੂਤ ਜਿਹੜਾ ਉਹ ਹੋ ਚੁੱਕਾ ਹੈ ਓਬਲਿਟਰੇਟ ਜਿੱਦਾਂ ਰਾਸ਼ਟਰਪਤੀ ਟਰੰਪ ਕਹਿ ਰਹੇ ਆ ਉਹ ਹੋ ਗਿਆ ਆ ਜਾਂ ਫਿਰ ਉਸ ਨੂੰ ਕੁਝ ਮਹੀਨਿਆਂ ਦਾ ਜਿਹੜਾ ਉਹ ਪਿੱਛੇ ਜਿਹੜਾ ਉਹ ਧੱਕਾ ਜਿਹੜਾ ਉਹ ਲੱਗਾ ਆ। ਅਮਰੀਕਾ ਵਾਲੇ ਜ਼ਰੂਰ ਡੈਫੀਨੇਟਲੀ ਰਾਸ਼ਟਰਪਤੀ ਟਰੰਪ ਇਸੇ ਚੀਜ਼ ਨੂੰ ਪੁਰਜੋਰ ਤਰੀਕੇ ਦੇ ਨਾਲ ਦੁਨੀਆ ਨੂੰ ਦੱਸ ਰਹੇ ਆ ਵੀ ਅਸੀਂ ਈਰਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਆ ਉਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਆ। ਟਰੰਪ ਹੁਣੀ ਇਹ ਕਹਿ ਰਹੇ ਆ ਵੀ US ਈਰਾਨ ਦੇ ਨਾਲ ਅਗਲੇ ਹਫ਼ਤੇ ਗੱਲਬਾਤ ਕਰਨ ਜਾ ਰਿਹਾ ਹੈਗਾ ਤੇ ਨਾਲ ਦੀ ਨਾਲ ਇਹ ਵੀ ਕਹਿ ਰਹੇ ਆ ਵੀ ਇਜ਼ਰਾਈਲ ਤੇ ਈਰਾਨ ਦਾ ਕਨਫਲਿਕਟ ਫੇਰ ਵੀ ਸ਼ੁਰੂ ਹੋ ਸਕਦਾ ਹੈਗਾ। ਤੇ ਉਹਨਾਂ ਨੇ ਕਿਹਾ ਵੀ ਅਸੀਂ ਪੂਰੀ ਤਰ੍ਹਾਂ ਜਿਹੜਾ ਈਰਾਨ ਦਾ ਨਿਊਕਲੀਅਰ ਵਾਲਾ ਖਤਰਾ ਆ ਉਸ ਨੂੰ ਟਾਲ ਦਿੱਤਾ ਹੈਗਾ। ਪਰ ਜੋ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਕਈ ਜਿਹੜੀਆਂ ਡਿਫੈਂਸ ਦੀਆਂ ਡਿਪਾਰਟਮੈਂਟਸ ਆ ਉਹ ਸਾਰਾ ਕੁਝ ਅਲੱਗ ਦੱਸ ਰਿਹਾ ਹੈਗਾ। ਟਰੰਪ ਹੁਣੀ ਤਾਂ ਇਸ ਸਟ੍ਰਾਈਕ ਨੂੰ ਹੀਰੋਸ਼ੀਮਾ ਬੋmbਿੰਗ ਦੇ ਨਾਲ ਕੰਪੇਅਰ ਕੀਤਾ ਹੈਗਾ। ਤੇ ਜਿਹੜੀ ਇੰਟੈਲੀਜੈਂਸ ਰਿਪੋਰਟ ਆ ਉਹਨੂੰ ਡਿਸਮਿਸ ਕੀਤਾ ਆ ਤੇ ਨਾਲ ਦੀ ਨਾਲ ਜਿਹੜਾ CNN ਤੇ ਨਿਊਯਾਰਕ ਟਾਈਮ ਦੇ ਉੱਤੇ ਕਾਫੀ ਦਬਾਅ ਵੀ ਲਾਇਆ ਹੈਗਾ। ਡਿਫੈਂਸ ਇੰਟੈਲੀਜੈਂਸ ਏਜੰਸੀ ਜੋ ਆ ਉਹਨਾਂ ਨੇ ਇਹ ਕਿਹਾ ਆ ਵੀ ਜੋ ਫੋਰਡੋ ਨੈਟਨਜ਼ ਤੇ ਇਸਫਾਨ ਇਹ ਇੰਨੇ ਜ਼ਿਆਦਾ ਡੈਮੇਜ ਨਹੀਂ ਹੋਏ ਹੈਗੇ ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਹੁਣੀ ਕਲੇਮ ਕਰ ਰਹੇ ਹੈਗੇ ਆ। ਟਰੰਪ ਹੁਣੀ ਇਹ ਕਹਿ ਰਿਹਾ ਵੀ ਆਈ ਡੋਂਟ ਵਾਂਟ ਟੂ ਯੂਜ਼ ਐਨ ਐਗਜ਼ਾਮਪਲ ਆਫ ਹੀਰੋਸ਼ੀਮਾ, ਆਈ ਡੋਂਟ ਵਾਂਟ ਟੂ ਯੂਜ਼ ਐਨ ਐਗਜ਼ਾਮਪਲ ਆਫ ਨਾਗਾਸਾਕੀ। ਪਰ ਜੋ ਕੁਝ ਅਸੀਂ ਕੀਤਾ ਆ ਉਹਦੇ ਨਾਲ ਹੀ ਈਰਾਨ ਤੇ ਇਜ਼ਰਾਈਲ ਜੋ ਆ ਉਹਨਾਂ ਦੀ ਜੰਗ ਖਤਮ ਹੋਈ ਹੈਗੀ ਆ।
ਤੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਯੂਐਸ ਦੀ ਜਿਹੜੀ ਡਿਫੈਂਸ ਇੰਟੈਲੀਜੈਂਸ ਏਜੰਸੀ ਆ, ਉਹ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੈ, ਰੀਅਲੀ ਡੋਂਟ ਨੋ ਐਨੀਥਿੰਗ ਵੀ ਕੀ ਡੈਮੇਜ ਹੋਇਆ ਹੈਗਾ। ਤੇ ਬੱਲੇ! ਨਾਲ ਦੀ ਨਾਲ ਉਹਨਾਂ ਨੇ ਕਿਹਾ ਆ ਵੀ ਜਿਹੜੀ ਸੀਐਨਐਨ ਆ ਉਹ ਫੇਕ ਨਿਊਜ਼ ਆ, ਟਰੂਥ ਸੋਸ਼ਲ ਤੇ ਲਿਖਿਆ ਆ, ਤੇ ਟੂਗੈਦਰ ਵਿਦ ਫੇਲਿੰਗ ਨਿਊਯਾਰਕ ਟਾਈਮਸ। ਸੋ ਦੋਨਾਂ ਦੇ ਬਾਰੇ ਉਹਨਾਂ ਨੇ ਇਹ ਜਿਹੜੇ ਆਪਣੇ ਬਿਆਨ ਆ ਉਹ ਦਿੱਤੇ ਹੈਗੇ ਆ। ਡੈਨ ਕੇਨ ਜੋ ਚੇਅਰਮੈਨ ਹੈਗੇ ਯੂਐਸ ਜੁਆਇੰਟ ਚੀਫਸ ਆਫ ਸਟਾਫ, ਉਹਨਾਂ ਨੇ ਕਿਹਾ ਆ ਵੀ ਜੋ ਨਿਊਕਲੀਅਰ ਸਾਈਟਸ ਹੈਗੇ ਆ, ਉਹ ਸੀਵੀਅਰਲੀ ਡੈਮੇਜ ਤਾਂ ਹੋਏ ਆ, ਉਹਨਾਂ ਦੀ ਡਿਸਟਰਕਸ਼ਨ ਵੀ ਹੋਈ ਹੈਗੀ ਆ, ਪਰ ਫਾਈਨਲ ਅਸੈਸਮੈਂਟ ਦੇਖਣ ਨੂੰ ਸਾਨੂੰ ਟਾਈਮ ਲੱਗੂਗਾ। ਤੇ ਸੋ ਕੈਰੋਲਿਨ ਲਵਿਟ ਜੋ ਆ ਉਹ ਕਹਿੰਦੀ ਆ ਵੀ ਐਵੇਂ ਹੀ ਮਾਰੀ ਜਾਂਦੇ ਲੋਕ ਜੱਬਲੀਆਂ, ਤੁਹਾਨੂੰ ਪਤਾ ਹੀ ਆ ਵੀ ਜਦੋਂ 30,000 ਪਾਉਂਡ ਦਾ ਬੰਬ ਡਿੱਗਦਾ ਆ ਤੇ ਫੇਰ ਉੱਥੇ ਜਿਹੜਾ ਕੀ ਨੁਕਸਾਨ ਹੁੰਦਾ ਹੈਗਾ। ਪਰ ਜੇ ਉਹ ਹੁਣ 300-400 ਫੁੱਟ ਡੂੰਘਾ ਹੋਵੇ ਤੇ ਉਹ ਕਿੰਨੀ ਕੁ ਦੂਰ ਤੱਕ ਜਿਹੜਾ ਉਹ ਬੰਬ ਆ ਉਹ ਜਾਂਦਾ ਹੈਗਾ। ਸੋ ਇਸ ਤਰ੍ਹਾਂ ਦੇ ਬਿਆਨ ਟਰੰਪ ਹੋਣਾ ਨੇ ਪ੍ਰੈਸ ਕਾਨਫਰੰਸ ਵਿੱਚ ਵੀ ਦਿੱਤੇ ਆ।